ਠੀਕ ਹੈ। ਇੱਕ ਹੋਰ ਸਵਾਲ ਆ ਔਨਲਾਈਨ ਹੀ ਵਰਕ ਪਰਮਿਟ ਕਹਿੰਦੇ ਡਿਨਾਈ ਹੋ ਗਿਆ, ਉਹਨਾਂ ਨੇ I-220B ਮੰਗਿਆ, ਪਰ ਉਹਦੇ ਕੋਲ ਕਹਿੰਦੇ ਵੀ ਮੇਰੇ ਕੋਲ I-220A ਹੈਗਾ ਆ। ਸੋ ਉਹ ਕੀ ਕਰ ਸਕਦਾ ਹੈ? ਸਾਡਾ ਵੀ ਇੱਕ ਕੇਸ ਸੀਗਾ, ਸਾਡਾ ਵੀ ਡਿਨਾਈ ਕੀਤਾ ਉਹਨਾਂ ਨੇ 220A ਦਾ। ਸੋ ਜਿਹੜੇ ਸੁਣ ਰਹੇ ਆ I-220A ਤੇ 220B ਕੀ ਹੈਗਾ ਵਰਕ ਪਰਮਿਟ ਦੇ ਰਿਲੇਟਡ, ਜਿਹੜਾ ਬੰਦੇ ਦਾ ਅਸਾਈਲਮ ਨਹੀਂ ਹੈਗਾ, ਮੰਨ ਲਓ ਕਈਆਂ ਦੇ ਪਹਿਲਾਂ ਹੀ ਡੀਪੋਟੇਸ਼ਨ ਲਾ ਦਿੰਦੇ, ਬਾਰਡਰ ਟੱਪਦੇ ਸਾਰ ਹੀ ਉਹਨੂੰ ਕਿਹਾ ਤੇਰੇ ਬਿਆਨ ਪਾਸ ਨਹੀਂ ਹੋਏ, ਤੇਰੇ ਰਿਮੂਵਲ ਲਾਤਾ, ਉਹਨੂੰ ਕੋਵਿਡ ਕਰਕੇ ਛੱਡ ਦਿੱਤਾ ਗਿਆ ਅਮਰੀਕਾ ਦੇ ਵਿੱਚ, ਉਹ ਵਾਲੇ ਕੇਸ ਜਾਂ ਉਹ ਵਾਲੇ ਕੇਸ ਜਿਹਨਾਂ ਦਾ ਸਾਰਾ ਅਪੀਲਾਂ ਪੂਲਾਂ ਡਿਨਾਈ ਹੋ ਗਈਆਂ ਸਰਕਿਟ ਕੋਰਟ ਤੋਂ ਵੀ, ਤੇ ਆਈਸ ਵਾਲੇ ਉੱਤੇ ਹਾਜ਼ਰੀਆਂ ਲਵਾ ਰਹੇ ਆ। ਸੋ ਇਹਨੂੰ ਕਹਿੰਦੇ ਆ ਆਰਡਰ ਆਫ ਸੁਪਰਵਿਜ਼ਨ, ਕਿ ਆਈਸ ਤੁਹਾਨੂੰ ਸੁਪਰਵਾਈਜ਼ ਕਰ ਰਿਹਾ, ਉਹ ਸਭ ਕਹਿੰਦੇ ਨੂੰ, ਉਹ ਸਭ ਆਰਡਰ ਆਫ ਸੁਪਰਵਿਜ਼ਨ। ਸੋ ਜਿਹੜੇ ਲੋਕਾਂ ਨੂੰ ਵੀ ਆਈਸ ਹਾਜ਼ਰੀਆਂ ਲਾ ਰਿਹਾ ਵਾ, ਉਹਨਾਂ ਦਾ ਅਸਾਈਲਮ ਨਹੀਂ ਹੈਗਾ, ਹੋਰ ਕਿਸੇ ਤਰੀਕੇ ਨਾਲ ਵਰਕ ਪਰਮਿਟ ਉਹ ਨਹੀਂ ਲੈ ਸਕਦੇ, ਤਾਂ ਆਰਡਰ ਆਫ ਸੁਪਰਵਿਜ਼ਨ ਥੱਲੇ ਇੱਕ ਫਾਰਮ ਹੁੰਦਾ 220A ਤੇ 220B। 220B ਜਿਹੜਾ ਫਾਰਮ ਹੁੰਦਾ ਉਹ ਬੇਸਿਕਲੀ ਕੀ ਹੁੰਦਾ ਕਿ ਆਈਸ ਵਾਲੇ ਇੱਕ ਫਾਰਮ ਦਿੰਦੇ ਆ, ਉਹ ਇੱਕ ਹਾਜ਼ਰੀ ਖਾਤਾ ਹੁੰਦਾ, ਉਹਦੇ ਵਿੱਚ ਹਾਜ਼ਰੀਆਂ ਕਿ ਇੰਨੀ ਤਰੀਕ ਨੂੰ ਇਹ ਬੰਦਾ ਸਾਡੇ ਕੋਲ ਹਾਜ਼ਰੀ ਲਾ ਕੇ ਜਿਹੜਾ ਗਿਆ ਸੀਗਾ। ਠੀਕ ਹੈ। ਉਹ ਹਾਜ਼ਰੀ ਖਾਤੇ ਕਈ ਆਈਸ ਆਫਿਸਰ ਬਹੁਤ ਚੰਗੇ ਹੁੰਦੇ, ਉਹਨਾਂ ਨੇ ਸਿੱਧਾ ਹੀ ਬੰਦੇ ਨੂੰ ਕਿਹਾ ਫੜ 220B ਤੇ ਆਪਾਂ ਵਰਕ ਪਰਮਿਟ ਕੀਤਾ, ਆ ਗਿਆ। ਤੇ ਕਈ ਜਿਹੜੇ ਆਈਸ ਆਫਿਸਰ ਹੁੰਦੇ ਆ ਉਹ ਜਾਣ ਬੁੱਝ ਕੇ ਬੰਦੇ ਨੂੰ ਨਹੀਂ ਦਿੰਦੇ, ਉਹ ਟਾਲ ਮਟੋਲ ਕਰਦੇ ਆ। ਤੇ ਜਿਹੜੀ USCIS ਆ ਉਹ ਕਹਿੰਦੇ ਕਿ ਸਾਨੂੰ 220B ਜਿਹੜਾ ਉਹੀ ਚਾਹੀਦਾ, ਤੇ ਉਸ ਤੋਂ ਬਿਨਾਂ ਆਪਾਂ ਨਹੀਂ ਮੰਨਣਾ। ਸਾਡਾ ਜਿਹੜਾ ਕੇਸ ਸੀਗਾ ਆਈਸ ਆਫਿਸਰ ਨੇ ਮਨਾ ਕਰਤਾ ਸੀਗਾ, ਉਹ ਕਹਿੰਦਾ ਹਾਂ ਜਿਹੜੀ ਐਪ ਜੀ ਹੈਗੀ ਇਹਦੇ ਸਕਰੀਨਸ਼ਾਟ ਕਰਕੇ ਲਾ ਲਓ ਜੇ ਤੁਹਾਨੂੰ ਮਿਲਦਾ। ਆਪਾਂ ਉਹ ਸਕਰੀਨਸ਼ਾਟ ਕਰਕੇ ਇਮੀਗ੍ਰੇਸ਼ਨ ਨਾਲ ਫਾਈਲ ਕੀਤਾ ਤੇ ਇਮੀਗ੍ਰੇਸ਼ਨ ਨੇ ਡਿਨਾਈ ਕਰਤਾ, ਕਹਿੰਦੇ ਕਿ ਨਹੀਂ ਸਾਨੂੰ ਐਕਚੁਅਲ ਜਿਹੜਾ 220B ਆ ਉਹਦੀ ਕਾਪੀ ਚਾਹੀਦੀ ਆ। ਸੋ ਇਹ ਹੈ ਕਿ ਇਹ ਜਿਹੜਾ ਵੀ ਪੁੱਛਣ ਵਾਲਾ ਹੈਗਾ, ਤੁਸੀਂ ਆਈਸ ਆਫਿਸ ਵਾਲੇ ਨਾਲ ਜਾ ਕੇ ਆਪਣੀ ਮਿੰਨਤਾਂ ਤਰਲੇ, ਜਿਹੜਾ ਵੀ ਤੁਹਾਡਾ ਫਾਰਮੂਲਾ ਕੰਮ ਕਰਦਾ ਪੈਸੇ ਨਾ ਦਿਓ ਉਹਨੂੰ, ਤੇ ਜਿਹੜਾ ਵੀ ਤੁਹਾਡਾ ਫਾਰਮੂਲਾ ਕੰਮ ਕਰਦਾ ਉਹਦੇ ਹਿਸਾਬ ਨਾਲ ਕੋ 220B ਜਿਹੜਾ ਫਾਰਮ ਉਹ ਲੈ ਕੇ ਦੁਬਾਰਾ ਤੋਂ ਉਸ ਐਪ ਦੇ ਰਾਹੀਂ ਆਪਣਾ ਜਿਹੜਾ ਵਰਕ ਪਰਮਿਟ ਉਹ ਫਾਈਲ ਕਰੋ। ਠੀਕ ਹੈ ਜੀ। ਆਪਾਂ ਕਾਲਰਸ ਦੇ ਵੱਲ ਵਧੀਏ। ਸੁਖਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਭਰਾ ਨਾ ਜੀ ਪੁਰਤਗਾਲ ਰਹਿੰਦਾ, ਅੱਜ ਤੋਂ 10 ਸਾਲ ਹੋ ਗਏ ਉਹਨੂੰ ਪੁਰਤਗਾਲ ਰਹਿੰਦੇ ਨੂੰ। ਉਹਦੇ ਕੋਲ ਆਲਰੇਡੀ ਉੱਥੇ ਦਾ ਰੈੱਡ ਪਾਸਪੋਰਟ ਹੈਗਾ ਜੀ, ਤੇ ਉਹ ਭਾਈ ਇੱਥੇ ਆ ਗਿਆ, ਜੇ ਬਾਈ ਚਾਂਸ ਇੱਥੇ ਉਹਨੂੰ ਆ ਗਿਆ ਤਾਂ ਉਹਦਾ ਚੇਂਜ ਹੋ ਸਕਦਾ ਜਾਂ ਕੋਈ ਪੇਪਰ ਵਗੈਰਾ ਉਹਦੇ ਲਈ? ਸੋ ਭਾਜੀ ਏਦਾਂ ਕਿ ਪੁਰਤਗਾਲ ਪਹਿਲਾਂ ਇਹਦੇ ਵਿੱਚ ਇਹਦਾ ਮੈਂ ਤੁਹਾਨੂੰ ਦੱਸ ਦੇਣਾ ਦੋ, ਇਹ ਕੁਐਸਚਨ ਬਹੁਤ ਕਾਮਨ ਆ, ਆਫਿਸ ਵੀ ਕਈ ਮੇਰੇ ਐਡੀ ਦੂਰ ਚਲਾ ਕੇ ਆਉਂਦੇ ਆ। ਸੋ ਇਹ ਕਿ ਵਨਸ ਫॉर ਆਲ ਇਹਦਾ ਜਵਾਬ ਸੁਣ ਲਓ ਕੀ ਹੈ। ਜਿਹੜਾ ਬੰਦਾ ਐਡੇ ਲੰਬੇ ਸਮੇਂ ਯੂਰੋਪੀਅਨ ਕੰਟਰੀ ਦੇ ਵਿੱਚ ਰਿਹਾ ਸੀਗਾ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਬੰਦਾ E2 ਕੰਟਰੀ 'ਚ, ਪੁਰਤਗਾਲ ਨਹੀਂ ਹੈਗਾ ਅਨਫੋਰਚੂਨੇਟਲੀ, ਸੋ ਕਈ ਇਟਲੀ, ਸਪੇਨ, ਕਈ ਦੇਸ਼ ਜਿਹੜੇ E2 ਵਾਲੇ ਹੈਗੇ ਆ, ਉਹ E2 ਵੀਜ਼ੇ ਰਾਹੀਂ ਆਪਣਾ ਜਿਹੜਾ ਇੱਥੇ ਆਣ, ਉਹ ਅਸਾਈਲਮ ਸੂਲਮ ਇੱਦਾਂ ਨਾ ਕਰਨ, ਉਹ ਸਿਟੀਜ਼ਨ ਬਣ ਕੇ ਇੱਥੇ ਆਣ। ਜਿਹੜਾ ਪੁਰਤਗਾਲ ਵਾਲਾ ਬੰਦਾ ਵਾ, ਉਹਦਾ ਜੇ ਤੁਹਾਡੇ ਕੋਲ ਇੱਥੇ ਪੈਸੇ ਹੈਗੇ ਆ ਤਾਂ ਤੁਸੀਂ ਉਹਦਾ EB5 ਜਿਹੜਾ ਪ੍ਰੋਗਰਾਮ ਆਪਾਂ ਅੱਜ ਡਿਸਕਸ ਕੀਤਾ, ਉਹਨੂੰ ਪੱਕੇ ਤੌਰ ਤੇ ਮੰਗਾਓ, ਪੇਪਰ ਨਾ ਉਹਦੇ ਖਰਾਬ ਕਰਿਓ, ਠੀਕ ਆ। ਸੋ ਮੇਰੀਆਂ ਪਹਿਲੀਆਂ ਦੋ ਸਲਾਹਾਂ ਇਹ ਹੈ, E2 ਤੇ EB5। ਲੋਕੀ ਬਹੁਤ ਮਿਲੂਗੇ ਤੁਹਾਨੂੰ ਕਿ ਚੱਲ ਜਾ, ਆ ਜਾ, ਵਕੀਲ ਵੀ ਬਹੁਤ ਮਿਲਣੇ ਕਰਦੇ ਅਸਾਈਲਮ ਫਾਈਲ, ਕਿਉਂਕਿ ਸਾਡੇ ਪੈਸੇ ਬਣਦੇ ਆ, ਠੀਕ ਆ। ਪਰ ਇੱਦਾਂ ਕਿ ਤੁਸੀਂ ਸੋਚ ਕੇ ਦੇਖੋ ਕਿ ਬੰਦਾ 10 ਸਾਲ ਤੋਂ ਪੁਰਤਗਾਲ ਰਹਿ ਰਿਹਾ, ਵਿੱਚ ਹੋ ਸਕਦਾ ਇੰਡੀਆ ਵੀ ਗਿਆ ਹੋਊਗਾ, ਆਪਣੀ ਕੰਟਰੀ ਜਿੱਥੇ ਵੀ ਉੱਥੇ ਗਿਆ ਹੋਊਗਾ। ਸੋ ਪਹਿਲਾਂ ਤਾਂ ਇਹ ਆ ਜਾਂਦਾ ਕਿ ਤੂੰ ਵਾਪਸ ਕੀ ਕਰਨ ਗਿਆ ਸੀਗਾ, ਤੈਨੂੰ ਕੀ ਪ੍ਰੋਬਲਮ ਆ, ਤੈਨੂੰ ਕਿੱਦਾਂ ਪਤਾ ਤੈਨੂੰ ਲੱਭ ਰਹੇ ਆ। 10 ਸਾਲ ਦਾ ਜਿਹੜਾ ਵਕਫਾ ਬਹੁਤ ਲੰਬਾ, ਤੇ ਤੁਹਾਡੇ ਜਿਹੜੇ ਪਹਿਲਾਂ ਤਾਂ ਇਹ ਚੈਲੰਜ ਹੈ ਕਿ ਇਹ ਬੰਦਾ ਸੱਚ ਕਹਿ ਰਿਹਾ ਕਿ ਨਹੀਂ ਕਹਿ ਰਿਹਾ, ਕਿ ਇਹਦੀ ਸਟੇਟਮੈਂਟ ਦੇ ਵਿੱਚ ਦਮ ਵੀ ਹੈਗਾ ਕਿ ਨਹੀਂ ਹੈਗਾ, ਕੋਈ ਸੈਂਸ ਬਣਦੀ ਹੈ ਕਿ ਨਹੀਂ ਬਣਦੀ ਹੈ, ਹਨਾ। ਤੇ ਕਈ ਸਾਡੇ ਕੋਲ ਕੇਸ ਆਏ ਕਿ ਮੇਰਾ ਭਾਜੀ ਪੈਰਾਲੀਗਲ ਨੇ ਕੇਸ ਲਾਤਾ, ਉਹਦੇ ਜਵਾਕ ਯੂਰਪ 'ਚ ਪੈਦਾ ਹੋਏ ਆ, ਉਹ ਦੱਸ ਰਿਹਾ ਕਿ ਮੈਂ ਇੰਡੀਆ ਦੇ ਵਿੱਚ ਰਹਿ ਰਿਹਾ ਵਾਂ, ਮੇਰੇ ਨਾਲ ਇੰਡੀਆ ਦੇ ਵਿੱਚ ਇੱਦਾਂ ਹੋਈ ਆ। ਸੋ ਇੱਦਾਂ ਕਿ 10 ਸਾਲ ਦਾ ਟਾਈਮ ਜਿਹੜਾ ਬਹੁਤ ਲੰਬਾ ਵਾ, ਤੁਹਾਨੂੰ ਅਕਾਊਂਟਿੰਗ ਤੁਸੀਂ ਕਿਸ ਹਿਸਾਬ ਨਾਲ ਦਓਗੇ ਕਿ 10 ਸਾਲ ਤੋਂ ਪਹਿਲਾਂ ਤੁਹਾਨੂੰ ਖਤਰਾ ਸੀਗਾ, ਫਿਰ ਹੋਗਾ ਵਾਪਸ ਕੀ ਕਰਨ ਗਿਆ 10 ਸਾਲ ਦੇ ਵਿੱਚ, ਹਨਾ। ਤੇ ਜਿਹੜੀ ਸਭ ਤੋਂ ਮੇਨ ਗੱਲ ਉਹ ਉਹਨਾਂ ਨੇ ਕਹਿਣਾ ਕਿ ਤੂੰ ਉੱਥੇ ਫਰਮਲੀ ਸੈਟਲਡ ਸੀਗਾ, ਤੁਹਾਨੂੰ ਇਹ ਦੱਸਣਾ ਪੈਣਾ ਕਿ ਜਿਹੜਾ ਤੁਹਾਡਾ ਪੇਪਰ ਹੈਗੇ ਆ ਯੂਰਪ ਵਾਲੇ, ਉਹ ਅੱਗੇ ਕਿਉਂ ਨਹੀਂ ਐਕਸਟੈਂਡ ਹੋ ਸਕਦੇ ਸੀਗੇ, ਕੀ ਪ੍ਰੋਬਲਮ ਉਹਨਾਂ ਦੇ ਵਿੱਚ ਆ ਗਈ। ਸੋ ਕਈਆਂ ਦਾ ਤਾਂ ਇੱਦਾਂ ਹੁੰਦਾ ਕਿ ਸਾਲ 2 ਸਾਲ ਦੇ ਪੇਪਰ ਹੁੰਦੇ ਆ, ਜੋਬ ਦੇ ਨਾਲ ਟਾਈਡ ਅਪ ਹੁੰਦੇ ਆ, ਜਦੋਂ ਪੇਪਰ ਮੁੱਕਦੇ ਬੰਦੇ ਦਾ ਸਟੇ ਵੀ ਮੁੱਕ ਜਾਂਦੀ ਆ। ਜਿਹੜੇ ਤਾਂ ਇੱਦਾਂ ਦੇ ਬੰਦੇ ਆ ਉਹ ਕਰ ਸਕਦੇ ਆ, ਜਿਹੜੇ ਹੁਣ 10 ਸਾਲ ਵਾਲੇ ਐਡੇ ਲੰਬੀ ਲੈਂਥ ਵਾਲੇ ਜਿਹੜੇ ਬੰਦੇ ਆ, ਇਹਨਾਂ ਦਾ ਕੰਮ ਜਿਹੜਾ ਉਹ ਔਖਾ ਹੋ ਜਾਣਾ, ਝੂਠ ਬੋਲੂਗੇ ਉਹ ਫੜੇ ਜਾਣੇ ਆ, ਤੇ ਜਿਹੜਾ ਟਾਈਮਲਾਈਨ ਤੁਹਾਡੀ ਸਟੇਟਮੈਂਟ ਐਡ ਨਹੀਂ ਹੁੰਦੀ। ਇਹਨਾਂ ਦੇ ਵਿੱਚ ਹੁਣ ਜਿਹੜੇ ਸਾਡੇ ਕੇਸ ਜਿਹੜੇ ਅਪਰੂਵ ਹੋਏ ਆ, ਉਹ ਇਹ ਹੋਏ ਸੀਗੇ ਕਿ ਜਿਹੜੇ ਉਹ ਵਾਲੇ ਲੋਕੀ ਸੀਗੇ, ਕਈ ਯੂਰਪ ਦੇ ਵਿੱਚ ਵੀ ਗਤੀਵਿਧੀਆਂ ਉਹਨਾਂ ਨੇ ਫੁੱਲ ਜਾਰੀ ਰੱਖੀਆਂ ਆਪਣੀਆਂ, ਸਿਆਸੀ
ਧਾਰਮਿਕ, ਉੱਥੇ ਵੀ ਰੈਲੀਆਂ 'ਚ ਗਏ, ਉਹਨਾਂ ਕੋਲ ਪ੍ਰੂਫ ਸੀਗਾ ਬਕਾਇਦਾ ਫੋਟੋ ਦੇ ਨਾਲ। ਉੱਥੇ ਵੀ ਜਿਹੜੇ ਪੁਰਾਣੇ ਆਗੂ ਸੀਗੇ 80 ਵਾਲੇ, ਉਹਨਾਂ ਨਾਲ ਬਹਿ ਕੇ ਗੁਰਦੁਆਰਿਆਂ 'ਚ ਮਿਲੇ ਆ, ਮੀਟਿੰਗਾਂ ਕੀਤੀਆਂ, ਸਾਰਾ ਸੀਗਾ। ਏਦਾਂ ਦੇ ਜਿਹੜੇ NRI ਆ, ਜਿੱਦਾਂ ਹੁਣ ਤੁਸੀਂ ਦੇਖੋ ਕਿ ਇੰਗਲੈਂਡ ਵਾਲਾ ਬੰਦਾ ਇੱਕ ਜਿਹੜਾ ਜੌਲ ਜਿਹੜਾ ਹੈਗਾ, ਉਹ ਫੜਿਆ ਹੋਇਆ ਜੇਲ੍ਹ ਦੇ ਵਿੱਚ, ਚਾਰਜਿਸ ਨਹੀਂ ਲਾਏ NRI। ਹੁਣ ਜਿਹੜਾ ਕਈਆਂ ਦਾ, ਜਿਹਨਾਂ ਦਾ ਤਾਂ ਪ੍ਰੋਫਾਈਲ ਏਦਾਂ ਦਾ ਕਿ ਐਜ਼ ਅ NRI ਉਹਨਾਂ ਨੂੰ ਟਾਰਗੇਟ ਕੀਤਾ ਗਿਆ ਵਾਪਸ ਜਦੋਂ ਗਏ ਸੀਗੇ, ਤਾਂ ਉਹਨਾਂ ਕੋਲ ਉਹਦਾ ਸਬੂਤ ਹੈਗਾ। ਕਈਆਂ ਨੇ ਜਿੱਦਾਂ ਇੱਥੋਂ ਦੇ ਜਿਹੜੇ NRI ਸੀਗੇ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਧਰਨਿਆਂ 'ਚ ਜਾ ਕੇ ਪਾਰਟੀਸਪੇਟ ਕੀਤਾ ਸੀਗਾ, ਉੱਥੇ ਉਹਨਾਂ ਦੇ ਪਰਚੇ ਹੋਏ ਆ, ਪਰਿਵਾਰ ਵਾਲਿਆਂ ਤੇ ਪਰਚੇ ਹੋਏ ਆ, ਉਹਨਾਂ ਨੂੰ ਤੰਗੀ ਦਿੱਤੀ ਆ। ਉਹ ਜਿਹੜੇ ਹੈਗੇ PSG ਪਰਟੀਕੂਲਰ ਸੋਸ਼ਲ ਗਰੁੱਪ ਦੇ ਥੱਲੇ, ਕਿ ਉਹ ਵਾਲੇ ਪੰਜਾਬੀ ਜਿਹੜੇ NRI ਆ, ਧਰਨਿਆਂ ਨੂੰ ਸਪੋਰਟ ਕਰਦੇ ਸੀਗੇ, ਵਾਪਸ ਗਏ ਆ, ਉਹਨਾਂ ਨਾਲ ਜਿਹਨਾਂ ਨਾਲ ਧੱਕੇ ਜਿਹੜੇ ਹੋਏ ਆ, ਉਹਦੇ ਬੇਸ ਤੇ ਉਹਨਾਂ ਨੇ PSG ਦੇ ਥੱਲੇ ਜਿਹੜੇ ਅਸਾਲਮ ਆਪਣੇ ਫਾਈਲ ਕੀਤੇ ਹੋਏ ਆ ਤੇ ਕਰਾਏ ਆ। ਸੋ ਇਹ ਬੰਦੇ ਦੇ ਫੈਕਟ ਪੈਟਰਨ ਤੇ ਜਿਹੜਾ ਉਹ ਡਿਪੈਂਡ ਕਰਦਾ ਕਿ ਕੀ ਹੋਇਆ, ਬੰਦੇ ਨੇ ਕਿੱਦਾਂ ਕੀਤਾ। ਤੇ ਮੁੱਖ ਦੀ ਸਲਾਹ ਮੇਰੀ ਇਹਦੇ ਵਿੱਚ ਇਹੀ ਹੈ ਕਿ ਭਾਈ ਜਿਹੜਾ ਯੂਰਪੀਅਨ ਹੈਗਾ ਬੰਦਾ, ਇੱਥੇ ਲੋਕਾਂ ਦੇ ਆਖੇ ਲੱਗ ਕੇ ਆਪਣੇ ਪੇਪਰ ਯੂਰਪ ਵਾਲੇ ਖਰਾਬ ਨਾ ਕਰੋ। ਸਿਟੀਜ਼ਨ ਬਣ ਕੇ E2 ਰਾਹੀਂ ਜਿਹੜੇ ਆਓ। ਜਿਹੜੇ ਕਈ ਯੂਰਪੀਅਨ ਕੰਟਰੀਆਂ ਵਾਲੇ E2 'ਚ ਨਹੀਂ ਆ ਸਕਦੇ, ਉਹ ਆਪਣਾ ਜਿਹੜਾ EB5 ਆ 9 ਲੱਖ ਵਾਲਾ, ਠੀਕ ਆ, ਜ਼ਿਆਦਾ ਪੈਸੇ ਆ, ਪਰ ਉਹੀ ਜਿਹੜਾ ਸਹੀ ਤਰੀਕਾ ਹੈਗਾ ਆਉਣ ਦਾ। ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਲਵਜੀਤ। ਹਾਂਜੀ ਜੀ, ਮੈਂ ਬੌਂਡ ਸਪਾਂਸਰ ਕੀਤਾ ਕਿਸੇ ਨੂੰ, ਤੇ ਬੌਂਡ ਵੀ ਮੈਨੂੰ ਭਰਨਾ ਚਾਹੀਦਾ ਜਾਂ ਕੋਈ ਵੀ ਭਰ ਸਕਦਾ ਉਹਦੇ ਲਈ? ਕੋਈ ਵੀ ਭਰ ਸਕਦਾ, ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਹੋਣਾ ਚਾਹੀਦਾ। ਤੇ ਇੱਕ ਜੀ ਬੌਂਡ ਬਹੁਤ 35,000 ਪੈ ਗਿਆ, ਇਹ ਅਪੀਲ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ? ਲੂਜੀਆਨਾ ਬੰਦਾ ਛੁੱਟ ਗਿਆ ਕਿ ਜੇਲ੍ਹ 'ਚ ਹੀ ਆ? ਬਸ ਮੰਡੇ ਨੂੰ ਭਰਨਾ ਹੈ ਜੀ ਬੌਂਡ। ਭਰ ਦੋਗੇ ਤੇ ਬੰਦਾ ਛੇਤੀ ਛੁੱਟ ਜਾਣਾ ਵਾ। ਅਪੀਲ ਪੂਲ ਕਰੋਗੇ ਤਾਂ ਕਈ ਵਾਰੀ ਲਟਕਾ ਦਿੰਦੇ ਕਿ ਪਹਿਲਾਂ ਭਰ ਬੌਂਡ, ਫਿਰ ਅਪੀਲ ਨੂੰ ਟਾਈਮ ਲੱਗ ਗਿਆ ਤਾਂ ਸਾਰਿਆਂ ਨੂੰ 35,000 ਹੀ ਪਾਈ ਜਾਂਦੇ ਜੀ, ਬੜਾ। ਤੇ ਹਾਈ ਕੋਰਟ ਭੇਜੀ ਜਾਂਦੇ ਆ। ਇਹ ਤਾਂ ਏਦਾਂ ਹੀ ਆ ਜੀ। ਹੁਣ ਤੁਸੀਂ ਫੈਸਲਾ ਲੈਣਾ। ਹੁਣ ਜੱਜ ਨੂੰ ਤਾਂ ਕੁਝ ਕਹਿ ਨਹੀਂ ਸਕਦੇ ਆਪਾਂ ਨਾ ਕਿ ਵੀ ਵੱਧ ਆ ਕੇ ਘੱਟ ਆ, ਪਰ ਫਿਰ ਤੁਹਾਡਾ ਬੰਦਾ ਉਹਨਾਂ ਨੇ ਅੰਦਰ ਟੰਗੀ ਰੱਖਣਾ ਹੈ ਨਾ। ਤੇ ਬਾਅਦ 'ਚ ਅਪੀਲ ਡਿਨਾਈ ਕੀਤੀ ਜਾਂ ਕੁਛ ਕੀਤਾ, ਕੋਈ ਫਾਇਦਾ ਨਹੀਂ ਕੀਤਾ। ਤੇ ਏਦਾਂ ਕਿ ਕੌੜਾ ਘੁੱਟ ਭਰਨਾ ਹੀ ਪੈਂਦਾ। ਬੰਦਾ ਜਿੰਨੀ ਛੇਤੀ ਜੇਲ੍ਹ 'ਚੋਂ ਬਾਹਰ ਕਢਾ ਲਓ ਉਨਾ ਹੀ ਠੀਕ ਆ। ਹੁਣ ਸਾਨੂੰ ਕਾਲ ਕਰਦੇ ਆ ਤਾਂ ਬੰਦਾ ਆਂਦਾ ਤਾਂ ਬੜੀ ਦਲੇਰੀ ਨਾਲ ਬਾਰਡਰ ਟੱਪਦਾ। ਹੁਣ ਤੁਹਾਨੂੰ ਪਤਾ ਜੇਲ੍ਹ ਦੇ ਹਾਲਾਤ ਏਦਾਂ ਦੇ ਆ, ਮਾਨਸਿਕ ਸਥਿਤੀ ਲੋਕਾਂ ਦੀ ਬਹੁਤ ਵਿਗੜ ਜਾਂਦੀ ਜਿੰਨੀ ਚਿਰ ਅੰਦਰ ਰਹੀ ਜਾਂਦੇ ਆ। ਸੋ ਕਈ ਵਾਰੀ 35,000 ਬੰਦੇ ਨੂੰ ਸੌਖੇ ਸਸਤੇ ਪੈਂਦੇ ਆ, ਬਜਾਏ ਕਿ ਬੰਦਾ ਤੁਹਾਡਾ ਜਿਹੜਾ ਅੰਦਰ ਜ਼ਿਆਦਾ ਦੇਰ ਟਿਕੇ। ਇਹ ਤੁਸੀਂ ਹੁਣ ਬੰਦੇ ਨਾਲ ਗੱਲ ਕਰੋ ਕਿ ਫਾਈਨੈਂਸ਼ੀਅਲ ਦੇਖਣੇ ਆ ਕਿ ਮੈਂਟਲ ਹੈਲਥ ਦੇਖਣੀ ਹੈ ਨਾ। ਤਾਂ ਜੇਲ੍ਹਾਂ 'ਚ ਰਹਿਣਾ ਕੋਈ ਸੌਖਾ ਕੰਮ ਤੇ ਹੈ ਨਹੀਂ।